नानक शाही इट लगी हुई है। इस गुरुद्वारे ਦੇ ਵੀ 4 ਗੇਟ ਨੇ, 4 ਦਰਵਾਜ਼ੇ ਨੇ। ਗੁਰੂ ਨਾਨਕ ਦੇਵ ਹੋਰਾਂ ਦੀ ਵੱਡੀ ਫੋਟੋ ਲਾਈ ਹੋਈ ਆ। ਇਸ ਗੁਰਦੁਆਰੇ ਦੀ ਸੇਵਾ ਪਹਿਲਾਂ ਅਕਾਲੀ ਸਿੰਘ ਕਰਿਆ ਕਰਦੇ ਸਨ। ਸਿੰਨੀ ਪਿੰਨੀ ਪੰਜਾਬ ਦੀ ਧਰਤੀ ਤੇ ਦੇਸਾਂ ਵਿਦੇਸਾਂ 'ਚ ਵਸਦੇ ਪੰਜਾਬੀ ਪਿਆਰਿਆਂ ਨੂੰ ਪਿਆਰ ਭਰਿਆ ਸਲਾਮ। ਮੈਂ ਤੁਹਾਡਾ ਵੀਰ ਸਾਕਬ ਪੰਜਾਬੀ ਤੇ ਤੁਸੀਂ ਸਾਡੇ ਨਾਲ ਜੁੜੇ ਹੋ ਵੇਖ ਪੰਜਾਬ ਟੀਵੀ ਦੇ ਰਾਹੀਂ। ਮਿੱਤਰ ਪਿਆਰਿਓ, ਇਤਿਹਾਸ ਦੇ ਪੰਨੇ ਫਰੋਲਦਿਆਂ ਸਾਨੂੰ ਪਤਾ ਲੱਗਦਾ ਹੈ ਕਿ ਪੰਜਾਬ ਦੀ ਤਾਰੀਖ ਵੱਡੇ ਵੱਡੇ ਸੂਰਮਿਆਂ, ਲੇਖਕਾਂ, ਮੁਸੱਵਰਾਂ, ਫਨਕਾਰਾਂ, ਸੂਫੀ ਸੰਤਾਂ, ਗੁਰੂਆਂ ਤੇ ਪੀਰ ਫਕੀਰਾਂ ਨਾਲ ਗੁੰਨੀ ਹੋਈ ਹੈ। ਪੰਜਾਬ ਦੇ ਲੋਕੀ ਆਪਣੇ ਹੌਸਲੇ ਤੇ ਡਾਢੇ ਇਰਾਦਿਆਂ ਲਈ ਕੁੱਲ ਆਲਮ ਵਿੱਚ ਮਸ਼ਹੂਰ ਨੇ ਤੇ ਉਹਨਾਂ ਵਿੱਚ ਇੱਕ ਉੱਚਾ ਨਾਮ ਬਾਬਾ ਗੁਰੂ ਨਾਨਕ ਦਾ ਵੀ ਹੈ। ਬਾਬਾ ਗੁਰੂ ਨਾਨਕ ਦੇ ਜੀਵਨ ਦਾ ਇੱਕ ਪੰਨਾ ਤੁਹਾਡੇ ਰੂਬਰੂ ਕਰਦਿਆਂ ਹੋਇਆਂ ਅਸੀਂ ਅੱਜ ਪਹੁੰਚੇ ਹਾਂ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਵਿਹਾੜੀ ਦੀ ਤਹਿਸੀਲ ਬੂਰੇਵਾਲਾ ਦੇ ਕਸਬਾ ਖੱਤੋਵਾਲ, ਜੋ ਲਗਭਗ 500 ਈਸਵੀ ਦੇ ਕਰੀਬ ਆਬਾਦ ਹੋਇਆ, ਜੋ ਬਾਅਦ ਵਿੱਚ ਬਰੇ ਸਗੀਰ ਪਾਕੋ ਹਿੰਦ ਦੇ ਸਭ ਤੋਂ ਪਹਿਲੇ ਸੂਫੀ ਬਜ਼ੁਰਗ ਬਾਬਾ ਹਾਜੀ ਸ਼ੇਰ ਦੀਵਾਨ ਹੋਰਾਂ ਦੇ ਨਾਮ ਨਾਲ ਮਨਸੂਬ ਹੋਣ ਕਰਕੇ ਇਹ ਇਲਾਕਾ ਕਸਬਾ ਬਾਬਾ ਹਾਜੀ ਸ਼ੇਰ ਦੀਵਾਨ ਦੇ ਨਾਮ ਨਾਲ ਮਸ਼ਹੂਰ ਹੋ ਗਿਆ। ਕਸਬਾ ਬਾਬਾ ਹਾਜੀ ਸ਼ੇਰ ਦੀਵਾਨ ਬਹੁਤ ਸਾਰੇ ਮੁਸਲਿਮ ਸੂਫੀ ਸੰਤ ਆਪਣੇ ਆਪਣੇ ਅਦਵਾਰ ਵਿੱਚ ਇੱਥੇ ਆਏ। ਤੇ ਮੁਸਲਮਾਨ ਸੂਫੀ ਸੰਤਾਂ ਵਾਂਗ ਬਾਬਾ ਗੁਰੂ ਨਾਨਕ ਹੋਰੀ ਵੀ ਇੱਥੇ ਆਏ। ਲਹਿੰਦੇ ਪੰਜਾਬ ਦੇ ਜ਼ਿਲ੍ਹਾ ਵਿਹਾੜੀ ਦੀ ਤਹਿਸੀਲ ਬੂਰੇਵਾਲਾ ਦਾ ਇੱਕ ਕਸਬਾ ਹਾਜੀ ਸ਼ੇਰ ਦੀਵਾਨ, ਜੋ ਕੁਝ ਸਦੀਆਂ ਪਹਿਲੇ ਇਸ ਨੂੰ ਖੋਤੋਵਾਲ ਵੀ ਆਖਿਆ ਜਾਂਦਾ ਸੀ ਔਰ ਹਾਜੀ ਸ਼ੇਰ ਦੀਵਾਨ ਹੋਰਾਂ ਦੀ ਨਿਸਬਤ ਦੇ ਨਾਲ ਇਸ ਨੂੰ ਕਸਬਾ ਹਾਜੀ ਸ਼ੇਰ ਦੀਵਾਨ ਦੇ ਨਾਮ ਨਾਲ ਜਾਣਿਆ ਜਾਂਦਾ, ਜੋ ਬੂਰੇਵਾਲਾ ਤੋਂ ਸਾਹੂ ਕੇ ਰੋਡ ਦੇ ਉੱਤੇ ਮੌਜੂਦ ਹੈ। ਔਰ ਇਸ ਵੇਲੇ ਜਿਸ ਜਗ੍ਹਾ ਤੇ ਅਸੀਂ ਮੌਜੂਦ ਹਾਂ ਇਸ ਨੂੰ ਤਪਸਥਾਨ ਗੁਰੂ ਨਾਨਕ ਦੇਵ ਜੀ ਵੀ ਆਖਦੇ ਹਨ। ਬਾਬਾ ਗੁਰੂ ਨਾਨਕ ਨੇ ਨਿੱਕੀ ਉਮਰ ਤੋਂ ਹੀ ਹਿੰਦੂ ਅਤੇ ਮੁਸਲਮਾਨ ਬੱਚਿਆਂ ਨਾਲ ਦੋਸਤੀ ਕੀਤੀ ਤੇ ਜੀਵਨ ਦੇ ਮਤਲਬ ਬਾਰੇ ਡੂੰਘਾਈ ਨਾਲ ਪੁੱਛਗਿੱਛ ਕੀਤੀ। ਗੁਰੂ ਸਾਹਿਬ ਨਿੱਕੀ ਉਮਰ ਤੋਂ ਹੀ ਰੱਬ ਬਾਰੇ ਡੂੰਘੀਆਂ ਵਿਚਾਰਾਂ ਕਰਿਆ ਕਰਦੇ ਸਨ। ਬਾਬਾ ਗੁਰੂ ਨਾਨਕ ਨੇ ਸੰਗੀਤਕ ਭਜਨਾਂ ਦੇ ਰੂਪ ਵਿੱਚ ਇੱਕ ਓਂਕਾਰ ਯਾਨੀ ਰੱਬ ਇੱਕ ਹੈ ਤੇ ਉਹੀ ਸੱਚਾ ਹੈ ਦਾ ਸਬਕ ਦੇਣ ਲਈ ਆਪਣੇ ਮੁਸਲਮਾਨ ਮਿੱਤਰ ਭਾਈ ਮਰਦਾਨਾ ਦੇ ਨਾਲ 4 ਉਦਾਸੀਆਂ ਯਾਨੀ ਯਾਤਰਾਵਾਂ ਕੀਤੀਆਂ। ਬਾਬਾ ਗੁਰੂ ਨਾਨਕ ਨੇ 28,000 ਮੀਲ ਤੋਂ ਵੀ ਵੱਧ ਪੈਦਲ ਸਫ਼ਰ ਕੀਤਾ। ਮੈਂ ਆਪਣੀ ਹਯਾਤੀ ਦੇ ਵਿੱਚ ਬਹੁਤ ਸਾਰੇ ਧਾਰਮਿਕ ਸਥਾਨ ਵੇਖੇ ਨੇ, ਬਹੁਤ ਸਾਰੀਆਂ ਮਜ਼ਹਬੀ ਜਗ੍ਹਾ ਵੇਖੀਆਂ ਨੇ, ਮੰਦਿਰ, ਗੁਰਦੁਆਰੇ, ਮਸੀਤਾਂ ਮੈਂ ਬਹੁਤ ਸਾਰੀਆਂ ਵੇਖੀਆਂ ਨੇ। ਲੇਕਿਨ ਤੁਹਾਨੂੰ ਇਸ ਫੈਮਿਲੀ ਦੇ ਇੱਕ ਵੱਡਾ ਪਨ ਤੁਹਾਨੂੰ ਦੱਸਦਾ ਜਾਵਾਂ ਕਿ ਇਸ ਘਰ ਦੇ ਵਿੱਚ ਇਹਨਾਂ ਦੀ ਵਸਤ ਹੈਗੀ ਆ, ਲੇਕਿਨ ਜਿੰਨੀ ਜਗ੍ਹਾ ਦੇ ਵਿੱਚ ਗੁਰਦੁਆਰਾ ਹੈ, ਜਿੰਨੀ ਜਗ੍ਹਾ ਤੇ ਬੈਠਕ ਬਾਬਾ ਨਾਨਕ ਵਾ, ਜਿੰਨੀ ਜਗ੍ਹਾ ਤੇ ਤਪਸਥਾਨ ਗੁਰੂ ਨਾਨਕ ਦੇਵ ਜੀ ਆ, ਓਨੀ ਜਗ੍ਹਾ ਨੂੰ ਇਸ ਮੁਸਲਮਾਨ ਪਰਿਵਾਰ ਨੇ ਆਪਣੀ ਵਰਤੋਂ ਵਿੱਚ ਨਹੀਂ ਲਿਆਂਦਾ। ਸ਼ਰਧਾ ਦੇ ਤੌਰ ਤੇ ਇੱਕ ਇੱਜ਼ਤ ਕਰਦਿਆਂ ਹੋਇਆਂ ਸਿਰ ਢੱਕ ਕੇ, ਜੁੱਤੀ ਲਾ ਕੇ ਤੇ ਫੇਰ ਅੰਦਰ ਜਾਂਦੇ ਨੇ। ਅੰਦਰ ਦਾ ਕੀ ਨਜ਼ਾਰਾ ਉਹ ਤੁਹਾਡੇ ਰੂਬਰੂ ਕਰਦੇ ਆ। ਇਹ ਤੁਸੀਂ ਦਰਵਾਜ਼ਾ ਵੇਖ ਸਕਦੇ, ਬਿਲਕੁਲ ਉਂਝ ਹੀ ਹੈ ਜਿਵੇਂ ਅਸੀਂ ਗੁਰੂ ਸਾਹਿਬਾਨ ਦੇ ਨਾਲ ਜੁੜੇ ਹੋਏ ਜਿਹੜੇ ਗੁਰਦੁਆਰੇ ਹੁੰਦੇ ਨੇ ਉਹਨਾਂ ਦੇ ਅਸੀਂ 4 ਦਰਵਾਜ਼ੇ ਵੇਖਨੇ ਆ ਨਾ, ਇਹ ਵੀ ਗੁਰੂ ਨਾਨਕ ਦੇਵ ਹੋਰਾਂ ਦਾ ਚਰਨ ਛੂਹ ਪ੍ਰਾਪਤ ਗੁਰਦੁਆਰਾ ਹੈ। ਔਰ ਇਸ ਗੁਰਦੁਆਰੇ ਦੇ ਵੀ 4 ਗੇਟ ਨੇ, 4 ਦਰਵਾਜ਼ੇ ਨੇ।
ਕਸਬਾ ਦੀਵਾਨ ਸਾਹਿਬ ਬਾਬਾ ਗੁਰੂ ਨਾਨਕ ਹੋਰੀ ਜਿੱਥੇ ਆ ਕੇ ਬੈਠੇ, ਜਿੱਥੇ ਆ ਕੇ ਉਹਨਾਂ ਸਿਮਰਨ ਕੀਤਾ, ਜਿੱਥੇ ਆ ਕੇ ਉਹਨਾਂ ਮੁਰਾਕਬਾ ਕੀਤਾ, ਇਸ ਅਸਥਾਨ ਨੂੰ ਬੈਠਕ ਬਾਬਾ ਗੁਰੂ ਨਾਨਕ ਜਾਂ ਤਪਸਥਾਨ ਬਾਬਾ ਗੁਰੂ ਨਾਨਕ ਵੀ ਆਖਿਆ ਜਾਂਦਾ ਹੈ। ਅਸੀਂ ਹੁਣ ਗੁਰਦੁਆਰਾ ਸਾਹਿਬ ਦੀ ਮੇਨ ਬਿਲਡਿੰਗ ਦੇ ਵਿੱਚ ਇੰਟਰ ਹੋ ਗਏ ਆ ਤੇ ਅੱਗੇ ਹੁਣ ਅਸੀਂ ਜਾ ਰਹੇ ਹਾਂ ਅੰਦਰ। ਤੇ ਉਹ ਤੁਸੀਂ ਵੇਖ ਸਕਦੇ ਹੋ ਗੁਰੂ ਨਾਨਕ ਦੇਵ ਹੋਰਾਂ ਦੀ ਵੱਡੀ ਫੋਟੋ ਲਾਈ ਹੋਈ ਆ ਇੱਕ ਮੁਸਲਮਾਨ ਪਰਿਵਾਰ ਨੇ ਜਿਹੜਾ ਇਸ ਘਰ ਦੇ ਵਿੱਚ ਰਹਿ ਰਿਹਾ ਹੈ। ਇਸ ਜਗ੍ਹਾ ਨੂੰ ਉਹਨਾਂ ਨੇ ਆਪਣੀ ਵਰਤੋਂ ਦੇ ਵਿੱਚ ਨਹੀਂ ਲਿਆਂਦਾ। ਇਸ ਮੁਸਲਮਾਨ ਫੈਮਿਲੀ ਨੂੰ ਵੇਖਦੇ ਹੋਏ ਮੈਨੂੰ ਪਿਛੋਕੜ ਯਾਦ ਆਉਂਦਾ ਹੈ, ਉਹ ਪੁਰਾਤਨ ਵੇਲਾ ਯਾਦ ਆਉਂਦਾ ਹੈ, ਉਹ ਪੁਰਾਣਾ ਦੌਰ ਯਾਦ ਆਉਂਦਾ ਜਦੋਂ ਗੁਰੂ ਅਰਜਨ ਦੇਵ ਹੋਰਾਂ ਨੇ ਮੀਆਂ ਮੀਰ ਜੀ ਕੋਲੋਂ ਹਰਮੰਦਰ ਸਾਹਿਬ ਦਾ ਨੀਂਹ ਪੱਥਰ ਰਖਾਇਆ, ਫਿਰ ਗੁਰੂ ਗੋਬਿੰਦ ਸਿੰਘ ਹੋਰਾਂ ਦੇ ਨਾਲ ਸਾਥ ਦਿੱਤਾ ਪੀਰ ਬੁੱਧੂ ਸ਼ਾਹ ਹੋਰਾਂ ਨੇ, ਤੇ ਉਹ ਸਾਂਝ ਜਿਹੜੀ ਆ ਮੈਨੂੰ ਇਸ ਫੈਮਿਲੀ ਦੇ ਵਿੱਚ ਨਜ਼ਰ ਆ ਰਹੀ ਹੈ। ਇਹ ਗੁਰਦੁਆਰਾ ਮੌਜੂਦਾ 317 ਏਬੀ ਕਸਬਾ ਦੀਵਾਨ ਸਾਹਿਬ ਵਿੱਚ ਮੌਜੂਦ ਹੈ ਅਤੇ ਖੂਹੀ ਬਾਬਾ ਫਰੀਦ ਦੇ ਬਿਲਕੁਲ ਸਾਹਮਣੇ ਹੈ, ਜਿਸ ਦਾ ਜ਼ਿਕਰ ਪ੍ਰੋਫੈਸਰ ਮੋਹਨ ਸਿੰਘ ਨੇ ਵੀ ਆਪਣੀ ਰਚਨਾ ਰੱਬ ਇੱਕ ਗੁੰਝਲਦਾਰ ਪੁਜਾਰਤ ਵਿੱਚ ਕੀਤਾ ਕਿ ਕੋਈ ਲਮਕਿਆ ਖੂਹ ਦੇ ਵਿੱਚ ਪੁੱਠਾ। ਇਹ ਗੁਰਦੁਆਰਾ ਪੂਰੀ ਦੁਨੀਆ ਵਿੱਚ ਵਸਦੀ ਸਿੱਖ ਕੌਮ ਲਈ ਬਹੁਤ ਉੱਚੇ ਪੱਧਰ ਦਾ ਮੁਕਾਮ ਰੱਖਦਾ ਹੈ। ਕਿਉਂ ਜੇ ਇਹ ਗੁਰਦੁਆਰਾ ਬਾਬਾ ਨਾਨਕ ਸਾਹਿਬ ਦਾ ਚਰਨ ਛੂਹ ਪ੍ਰਾਪਤ ਗੁਰਦੁਆਰਾ। ਇਸ ਫੈਮਿਲੀ ਦਾ ਇਹ ਬਹੁਤ ਧੰਨਵਾਦ ਆ ਕਿ ਉਹਨਾਂ ਨੇ ਇਸ ਗੁਰਦੁਆਰਾ ਦੀ ਖਾਸ ਜਿਹੜੀ ਬਿਲਡਿੰਗ ਆ ਉਹਨੂੰ ਆਪਣੀ ਵਰਤੋਂ ਵਿੱਚ ਨਹੀਂ ਲਿਆਂਦਾ। ਲੇਕਿਨ ਇਹ ਕੋਈ ਆਮ ਪਿੰਡਾਂ ਵਾਲਾ ਗੁਰਦੁਆਰਾ ਨਹੀਂ ਆ। ਗੁਰੂ ਨਾਨਕ ਸਾਹਿਬ ਦਾ ਚਰਨ ਛੂਹ ਪ੍ਰਾਪਤ ਗੁਰਦੁਆਰਾ ਹੈ। ਗੁਰੂ ਨਾਨਕ ਸਾਹਿਬ ਦੀ ਬੈਠਕ ਵੀ ਆਖਿਆ ਜਾਂਦਾ, ਇਹਨੂੰ ਤਪਸਥਾਨ ਗੁਰੂ ਨਾਨਕ ਵੀ ਆਖਿਆ ਜਾਂਦਾ। ਲੇਕਿਨ ਗੁਰਦੁਆਰਾ ਦੀ ਨਾ ਹੁਣ ਹਾਲਤ ਖਸਤਾ ਹੁੰਦੀ ਜਾ ਰਹੀ ਹੈ। ਇਤਿਹਾਸ ਨੂੰ ਸੇਵ ਕਰਨ ਵਾਲੇ ਮਹਿਕਮੇ ਅੱਗੇ ਮੇਰੀ ਗੁਜ਼ਾਰਿਸ਼ ਹੈ ਕਿ ਮੇਰੀ ਬੇਨਤੀ ਹੈ ਕਿ ਇਸ ਗੁਰਦੁਆਰੇ ਦੀ ਸਾਂਭ ਸੰਭਾਲ ਜ਼ਰੂਰ ਕੀਤੀ ਜਾਵੇ, ਇਹਨੂੰ ਰੈਨੋਵੇਟ ਜ਼ਰੂਰ ਕੀਤਾ ਜਾਵੇ। ਗੁਰਦੁਆਰੇ ਦੇ ਵਿੱਚ ਨਾਨਕ ਸ਼ਾਹੀ ਇੱਟ ਲੱਗੀ ਹੋਈ ਹੈ, ਸੋ ਅਸੀਂ ਕਹਿ ਸਕਦੇ ਹਾਂ ਕਿ ਇਹ ਵੀ ਗੁਰਦੁਆਰਾ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਵਿੱਚ ਹੀ ਬਣਾਇਆ ਗਿਆ ਹੋਵੇਗਾ। ਇਹ ਗੁਰਦੁਆਰਾ ਆਪਣੀ ਅਸਲੀ ਹਾਲਤ ਵਿੱਚ ਮੌਜੂਦ ਹੈ ਅਤੇ ਦੂਜੇ ਇਤਿਹਾਸਿਕ ਗੁਰਦੁਆਰਿਆਂ ਵਾਂਗ ਇਸ ਗੁਰਦੁਆਰੇ ਦੇ ਵੀ 4 ਦਰਵਾਜ਼ੇ ਨੇ। ਇਹ ਸਥਾਨ ਬਾਬਾ ਹਾਜੀ ਸ਼ੇਰ ਹੁਰਾਂ ਦੀ ਦਰਗਾਹ ਤੋਂ ਅੱਧੇ ਕਿਲੋਮੀਟਰ ਦੇ ਪੰਧ ਤੇ ਮੌਜੂਦ ਹੈ। ਇਸ ਗੁਰਦੁਆਰੇ ਦੀ ਸੇਵਾ ਪਹਿਲਾਂ ਅਕਾਲੀ ਸਿੰਘ ਕਰਿਆ ਕਰਦੇ ਸਨ ਤੇ ਹੁਣ ਇਹ ਸੇਵਾ ਇੱਕ ਮੁਸਲਮਾਨ ਪਰਿਵਾਰ ਬਖੂਬੀ ਨਿਭਾ ਰਿਹਾ ਹੈ। ਉਮੀਦ ਕਰਦੇ ਹਾਂ ਕਿ ਇਸ ਗੁਰਦੁਆਰੇ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਰੈਨੋਵੇਟ ਕੀਤਾ ਜਾਵੇਗਾ ਤਾਂ ਜੋ ਚੜ੍ਹਦੇ ਲਹਿੰਦੇ ਪੰਜਾਬ ਤੇ ਪੂਰੀ ਦੁਨੀਆ ਦੇ ਵਿੱਚ ਵਸਦੀ ਸਿੱਖ ਕੌਮ, ਸਿੱਖ ਸੰਗਤਾਂ ਜਿਹੜੀਆਂ ਨੇ ਉਹ ਇਸ ਗੁਰਦੁਆਰੇ ਦੇ ਆ ਕੇ ਖੁੱਲੇ ਦਰਸ਼ਨ ਦੀਦਾਰੇ ਕਰਨ। ਜੀ ਮਿੱਤਰ ਪਿਆਰਿਓ, ਅਸੀਂ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਔਰ ਮੁਸਲਮਾਨ ਪਰਿਵਾਰ ਦੀ ਸਾਂਝ ਤੁਹਾਡੇ ਰੂਬਰੂ ਕੀਤੀ। ਉਮੀਦ ਕਰਦੇ ਹਾਂ ਸਾਡੀ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਪਸੰਦ ਆਈ ਹੋਏਗੀ। ਇਸ ਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਨੂੰ ਮੁਕਾਉਂਦੇ ਹਾਂ। ਆਪਣਾ ਤੇ ਆਪਣੇ ਆਲ ਦੁਆਲ ਦਾ ਰੱਖਿਓ ਢੇਰ ਸਾਰਾ ਖਿਆਲ। ਜਿਉਂਦੇ ਵਸੋ ਤੇ ਖਿੜਖਿੜ ਹੱਸੋ। ਰੱਬ ਰਾਖਾ।